ਅੰਦਰ ਜਾਣਾ ਹੈ ਨਾ, ਅੰਦਰ ਬਾਅਦ ਜਾਂਦੇ ਜਮਾਤ ਦਾ ਟਾਈਮ ਹੋ ਜਾਣਾ। ਉਹ ਹਜੇ ਗੱਲਬਾਤ ਸ਼ੁਰੂ ਤਾਂ ਕਰ ਅੱਛਾ ਲਈ। ਚਲੋ ਠੀਕ ਹੈ। ਚਲੋ अस्सलाम वालेकुम जी। ਅੱਜ ਨਾ ਅਸੀਂ ਆਪਣੇ ਬਜ਼ੁਰਗਾਂ ਕੋ ਆਏ ਸੀ, ਆਪਣੇ ਸਾਡੇ ਅਜ਼ੀਜ਼ ਆ ਜੀ, ਬਹੁਤ ਸਾਡੇ ਪਿਆਰ ਕਰਨ ਵਾਲੇ ਜੀ, ਹਾਜੀ ਰਸ਼ੀਦ ਸਾਹਿਬ ਜੀ, ਹਾਜੀ ਰਸ਼ੀਦ ਸਲੀਮੀ। ਜੀ ਹਾਂਜੀ, ਇਹਨਾਂ ਦੇ ਨਾਲ ਜਿਹੜੀ ਗੱਲਬਾਤ ਅਸੀਂ ਖਸੂਸੀ ਰਿਕਾਰਡ ਕਰਨ ਵਾਸਤੇ ਆਏ ਸੀ, ਉਹ ਤਾਂ ਵੱਖਰੇ ਗੱਲ ਆ, ਉਹ ਹਜੇ ਅਸੀਂ ਤੁਹਾਨੂੰ ਬਾਅਦ ਚ ਦਿਖਾਵਾਂਗੇ। ਪਰ ਇਹਨਾਂ ਦੇ ਘਰ ਦੇ ਸਾਹਮਣੇ ਮਸੀਤ ਦੇਖੀ, ਰੱਬ ਦਾ ਘਰ ਦੇਖਿਆ, ਤੂੰ ਯਕੀਨ ਰੱਬ ਤੇ ਕਰੀ ਵੀ ਰੂਹ ਤਾਜ਼ਾ ਹੋ ਗਈ, ਰੂਹ ਖੁਸ਼ ਹੋ ਗਈ ਵੀ ਰੱਬ ਦਾ ਘਰ ਜਿੱਥੇ ਵੀ ਹੋਵੇ ਨਾ ਹਾਜੀ ਸਾਹਿਬ, ਉਹ ਚਾਹੇ ਗਰੀਬਾਂ ਦੀ ਆਬਾਦੀ 'ਚ ਹੋਵੇ ਚਾਹੇ ਅਮੀਰਾਂ ਦੀ 'ਚ, ਹਰ ਬੰਦੇ ਦੀ ਇਹ ਹੁੰਦੀ ਆ ਕੋਸ਼ਿਸ਼ ਵੀ ਯਾਰ ਮੇਰੇ ਘਰ ਤੋਂ ਚੰਗਾ ਹੋਵੇ। ਸਭ ਤੋਂ ਸੋਹਣਾ ਘਰ, ਸਭ ਤੋਂ ਸੋਹਣਾ। ਹਾਂ, ਵੀ ਉਹ ਚੋਲਸਤਾਨ 'ਚ ਗਿਆ, ਚੋਲਸਤਾਨ 'ਚ ਉਹਨਾਂ ਨੇ ਆਪ ਦੇ ਘਰ ਕਾਨਿਆਂ ਦੇ ਪਾਏ ਹੋਏ, ਤੇ ਰੱਬ ਦਾ ਘਰ ਉਹਨਾਂ ਨੇ ਉਹ ਚੂਨੇ ਦੇ ਕੱਢ ਕੇ ਨਾ ਪੱਥਰ, ਤੇ ਉਹ ਕਿੰਨੀ ਉਹਨਾਂ ਨੇ ਮਿਹਨਤ ਕੀਤੀ ਵੀ ਉਹਦਾ ਘਰ ਉਹਨਾਂ ਨੇ ਸੋਹਣਾ ਪਾਇਆ। ਤੇ ਉਹ ਮੈਨੂੰ ਨਾ ਅੱਜ ਇਦਾਂ ਹੀ ਹਾਜੀ ਸਾਹਿਬ ਦੇ ਐਂ ਘਰ ਦੇ ਮੂਹਰੇ ਆਮਣੋ ਸਾਹਮਣੀ ਆ, ਤੇ ਰੱਬ ਦਾ ਘਰ ਆ, ਤੁਹਾਨੂੰ ਸਾਰਾ ਦਿਖਾਣਾ, ਤੁਸੀਂ ਵੀ ਦਰਸ਼ਨ ਕਰੋ, ਜ਼ਿਆਰਤ ਕਰੋ, ਖੁਸ਼ ਹੋ ਜਾਓਗੇ ਵੀ ਏਡੀ ਸੋਹਣੀ ਮਸੀਤ, ਏਡੇ ਸ਼ੌਂਕ ਨਾਲ। ਫਿਰ ਇੱਕ ਦੋ ਗੱਲਾਂ ਹਾਜੀ ਸਾਹਿਬ ਨੇ ਦੱਸੀਆਂ। ਹਾਜੀ ਸਾਹਿਬ ਕਹਿੰਦੇ ਆ ਵੀ ਇਹ ਰਫੀ ਗਾਰਡਨ ਆ ਜਿਹਦੇ ਚ ਇਹਨਾਂ ਦੀ ਰਿਹਾਇਸ਼ ਆ, ਤੇ ਇਹ ਰਫੀ ਉਹ ਆ ਜਿਹੜਾ ਉਕਾੜੇ ਵਾਲਾ ਸ਼ੇਖ ਰਫੀ, ਬਾਜੇ ਬੰਦੇ ਜਾਣਦੇ, ਬਲਾ ਬੰਦਾ। ਤੇ ਇਸ ਮਸੀਤ ਦੇ ਜਿਹੜੀ ਇੰਤਜ਼ਾਮ ਹੈ ਨਾ, ਇੰਤਜ਼ਾਮੀਆਂ ਇਸ ਕਹਿੰਦੇ ਵੀ ਚੌਧਰੀ ਇਰਸ਼ਾਦ ਗਾਰਡਨ ਦੀ, ਚੌਧਰੀ ਇਰਸ਼ਾਦ ਸਾਹਿਬ ਅੰਜਨ ਸਾਹਿਬ ਵੀ ਇੱਥੇ ਕੋਈ ਗੱਲਾਂ ਨਹੀਂ ਹੈ ਮਸੀਤ 'ਚ, ਇਹਦਾ ਬਿੱਲ ਜਮਾ ਏਸੀ ਵੱਡੇ ਲੱਗੇ ਫੁੱਲ ਸਾਈਜ਼, ਜੋ ਇਹਦਾ ਖਰਚਾ ਜੋ ਵੀ ਹੈ ਨਾ ਉਹ ਕਿਸੇ ਤੋਂ ਲੈਂਦੇ ਨਹੀਂ। ਇਹ ਕਹਿੰਦੇ ਵੀ ਅਸੀਂ ਨਮਾਜ਼ੀ ਆ ਇੱਥੇ ਦੇ, ਸਾਨੂੰ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਵੀ ਯਾਰ ਬਿੱਲ ਆ ਗਿਆ ਆਹ ਕਰ ਦੋ ਨਾ, ਉਹ ਆਪੇ ਹੀ ਚਲਾ ਰਹੇ ਆ, ਮਤਲਬ ਇਦਾਂ ਨਿਜ਼ਾਮ ਆ। ਹੁਣ ਗੱਲਬਾਤ ਆਪੇ ਦੱਸਣਗੇ ਆਈ ਸਾਹਿਬ, ਮੈਂ ਫੜ ਲੈਣਾ, ਤੁਸੀਂ ਗੱਲ ਕਰ। ਨਹੀਂ, ਉਹ ਇਹ ਮਸਜਿਦ ਇਹਨਾਂ ਨੇ ਨਾ ਆਪਣਾ ਸੁਸਾਇਟੀ ਵਾਲਿਆਂ ਨੇ ਸਾਨੂੰ ਬਣਾ ਕੇ ਦਿੱਤੀ, ਔਰ ਇਸ ਮਸਜਿਦ ਦੀ ਵਜ੍ਹਾ ਦੇ ਨਾਲ ਇਸ ਕਲੋਨੀ ਦਾ ਨਾਮ ਆ। ਅੱਛਾ, ਵੈਸੇ ਵੀ ਸਾਫ ਸੁਥਰੀ ਆ, ਲੋਕ ਜਿਹੜਾ ਵੀ ਆਂਦਾ ਉਹ ਵਿਜ਼ਿਟ ਕਰਦਾ, ਉਹਨੂੰ ਪਸੰਦ ਕਰਦਾ। ਮਸਜਿਦ ਮਾਸ਼ਾਅੱਲਾ ਬਹੁਤ ਸੋਹਣੀ, ਆਪਣੀ ਜਿੰਨੀ ਕੁ ਹੈਗੀ ਆ ਨਾ ਇਸ ਹਿਸਾਬ ਨਾਲ ਸਾਹੀਵਾਲ 'ਚ ਖੂਬਸੂਰਤ ਤਰੀਨ ਮਸਜਿਦ ਆ। ਔਰ ਮਾਸ਼ਾਅੱਲਾ ਇੰਤਜ਼ਾਮੀਆਂ ਵੀ ਬਹੁਤ ਅੱਛੀ ਹੈ, ਮੁਫਤੀ ਸਾਹਿਬ ਵੀ ਬਹੁਤ ਅੱਛੇ ਆ, ਕੋਈ ਫਿਰਕਾ ਨਹੀਂ ਇੱਥੇ, ਕੋਈ ਜਮਾਤਬੰਦੀ ਨਹੀਂ, ਕੋਈ ਗਰੁੱਪਬੰਦੀ ਨਹੀਂ, ਬੜੀ ਸੋਹਣੀ ਨਿਊਟਰਲ ਹਰ ਬੰਦੇ ਲਈ ਆ ਮਸਜਿਦ। ਜਾਂਦੇ ਆ, ਨਮਾਜ਼ ਪੜ੍ਹ ਕੇ ਆਉਂਦੇ ਆ, ਕੋਈ ਗੱਲਾਂ ਨਹੀਂ ਹੈਗਾ ਇੱਥੇ, ਕੋਈ ਪੈਸੇ ਨਹੀਂ, ਕੋਈ ਈਦ ਸ਼ਬਰਾਤ ਤੇ ਵੀ ਕੋਈ ਨਹੀਂ ਲੈਂਦੇ। ਟਾਈਮ ਨਾਲ 6 ਵਜੇ ਜਮਾਤ ਹੋ ਗਈ ਸਾਡੀ ਕੁਰਬਾਨੀ ਦੀ। ਹਾਂ ਹਾਂ, ਕੋਈ ਲਾਲਚ ਨਹੀਂ, ਇੱਥੋਂ ਤੱਕ ਕਿ ਮੁਫਤੀ ਸਾਹਿਬ ਕਹਿੰਦੇ ਆ ਕਿ ਅਸੀਂ ਜਿਹੜਾ ਇਹ ਖਿਦਮਤ ਕਰ ਰਹੇ ਹਾਂ, ਅਸੀਂ ਪੈਸੇ ਬੱਲੇ ਨਹੀਂ ਕਰ ਰਹੇ, ਵਾਹ ਵਾਹ ਵਾਹ, ਅਸੀਂ ਆਪਣੀ ਮਾਂ-ਬਾਪ ਦੇ ਸਾਲੇ ਸਵਾਬ ਵਾਸਤੇ ਕਰ ਰਹੇ ਹਾਂ। ਉਹਨਾਂ ਨੇ ਸਾਨੂੰ ਅੱਧੀਆਂ ਰਾਤਾਂ ਉੱਠ ਕੇ ਹਿਫਜ਼ ਕੁਰਾਨ ਭੇਜਦੇ ਹੁੰਦੇ ਸੀ, ਵਾਹ ਵਾਹ, ਤੇ ਦਰਸ ਜਾਂਦੇ ਹੁੰਦੇ ਸੀ ਪੜ੍ਹਨ। ਪੜ੍ਹਿਆ ਮੁਫਤੀ ਸਾਹਿਬ ਆ 28ਵਾਂ ਮਸਲਾ ਸੁਣਾਇਆ ਉਹਨਾਂ ਨੇ ਅੱਜ। ਮਾਸ਼ਾਅੱਲਾ 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 ਭਾਈ ਰਸ਼ਾਦ ਨੇ ਇੱਥੇ ਬਜ਼ੁਰਗ ਨੇ, ਇੱਥੇ ਸਾਡੇ ਭਾਈ ਨੇ ਵੱਡੇ ਹਾਂਜੀ, ਇੰਤਜ਼ਾਮੀਆ 'ਚ। ਮਹਿਰ ਸਾਹਿਬ ਉਹਨਾਂ ਦੇ ਬੇਟੇ ਆ। ਫਿਰ ਅੰਜਮ ਸਾਹਿਬ ਆ ਜਿਹੜੇ ਡਿਵੈਲਪਰ ਸੀਗੇ, ਜਿਹੜੇ ਅੰਜਮ ਬਣਾ ਕੇ ਮੈਂ ਗਏ। ਨਹੀਂ, ਉਹ ਅੰਜਮ ਫਾਰਮ ਵਾਲੇ। ਅੱਛਾ, ਅੰਜਮ ਸਾਹਿਬ, ਤੁਸੀਂ ਵੀ ਅੰਜਮ ਹੋ, ਉਹ ਮੇਰਾ ਵੀ ਸਾਫਾ ਅੰਜਮ। ਤਾਂ ਨਹੀਂ ਯਾਰ, ਮੈਨੂੰ ਮੁੜਕਾ ਬਹੁਤ ਹੈ। ਅੱਛਾ ਅੱਛਾ ਜੀ, ਮੈਂ ਨਾ ਤੁਹਾਡੇ ਮੂੰਹ 'ਚ ਗੁਲਾਬ ਦਾ ਹਾਂਜੀ, ਇੱਥੇ ਲਿਖ ਲਿਖਾਈ ਕੋਈ ਨਹੀਂ ਹੋਈ, ਲਿਖਾਈ ਨਾ ਬਾਹਰ ਕੋਈ ਨਹੀਂ ਹੋਈ ਇਸ ਵੇਲੇ ਜਿਹੜੀ ਗੱਲ ਉਹਨਾਂ ਨੇ ਕੀਤੀ ਨਾ, ਅੰਦਰ ਲਿਖੀ ਹੈ, ਅੰਦਰ ਆਇਤ ਲਿਖੀ ਹੈ ਬਸ। ਹਾਂ ਆਇਤ ਲਿਖੀ ਵੀ, ਉਂਝ ਇਹ ਨਹੀਂ ਦੱਸਿਆ ਹੈ ਵੀ ਇਹ ਫਲਾਣਿਆਂ ਦੀ ਮਸਜਿਦ ਆ ਹਾਂ, ਜਾਂ ਨਹੀਂ, ਕੋਈ, ਇਹ ਪਾਲਟੀ ਬਾਜ਼ੀ ਕੋਈ ਨਹੀਂ ਹੈ। ਉਹ ਜਿਵੇਂ ਬੈਤੁਲ ਇਸਲਾਮ ਮਸਜਿਦ ਦਾ ਨਾਮ ਹੈ। ਸੁਭਾਨ ਅੱਲਾਹ, ਜਿਵੇਂ ਜੂਨ ਏਲੀਆ ਨੇ ਕਿਹਾ ਸੀਗਾ ਮੈਨੂੰ ਅੱਜ ਤੱਕ ਉਹ ਮੁਸਲਮਾਨਾਂ ਦੀ ਮਸਜਿਦ ਨਹੀਂ ਲੱਭੀ। ਕੋਈ ਕਿਸੇ ਤੇ ਕੁਛ ਲਿਖਿਆ ਹੁੰਦਾ, ਕਿਸੇ ਤੇ ਕੁਛ। ਇਹ ਮਸਜਿਦ ਆ ਜੀ ਰੱਬ ਦੀ, ਏਦਾਂ ਹੀ ਹੋਣਾ ਚਾਹੀਦਾ। ਹਾਂਜੀ, ਤੇ ਇਹ ਗੱਲਬਾਤ ਤੂੰ ਏਦਾਂ ਰਿਕਾਰਡ ਕਰ ਲਾ। ਹੁਣ ਨਮਾਜ਼ ਦਾ ਟਾਈਮ ਹੋ ਗਿਆ, ਅਜ਼ਾਨ ਲੱਗੀ ਆ ਹੁਣ। ਉਹ ਤੁਸੀਂ ਕਹਿ ਦੋ, ਦੇਖ ਫੇਰ ਲਵਾਂਗੇ। ਆਹੋ, ਚਲੋ ਹੁਣ ਤੁਹਾਨੂੰ ਤੁਸੀਂ ਆਪਾਂ ਕਿਹੜਾ ਦੂਰ ਆ, ਤੁਹਾਨੂੰ ਮਜ਼ੇ ਦਿਖਾਉਣੇ, ਨਾਲੇ ਤੁਹਾਡੇ ਦੇਖਣ ਵਾਲੇ ਦੇਖ ਲੈਣਗੇ ਸਾਰਾ ਕੁਝ। ਮੈਂ ਜ਼ਿਆਰਤ ਆ ਜੀ ਸਾਡੇ ਵਾਸਤੇ ਬੜੀ ਵੱਡੀ, ਬੜਾ ਸੋਹਣੀ ਮਸਜਿਦ ਬਣਾਈ। ਆਜੋ ਤੁਹਾਨੂੰ ਸਾਰੀ ਦਿਖਾਣੇ ਆਈ, ਫਿਰ ਤੁਰ ਕੇ ਸੱਜੇ ਖੱਬਿਓਂ, ਕਿਆ ਬਾਤ ਹੈ। ਹੁਣ ਸਾਡੇ ਤੋਂ ਕੈਮਰਾ ਲੈ ਪਾਸੇ ਕਰ, ਉਧਰ ਮਸਜਿਦ ਵਾਲੀ ਰੱਖੀ। ਹੁਣ ਆ ਮਸਜਿਦ ਦਾ ਜੀ ਜਿਹੜਾ ਮੇਨ ਬੂਹਾ ਬਹੁਤ ਸੋਹਣਾ ਬਣਾਇਆ ਹੈ, ਤੇ ਅਹੀਂ ਰੰਗ ਬੜਾ ਸੋਹਣਾ ਕੀਤਾ ਹੋਇਆ ਵੀ ਅੱਖਾਂ ਠਰਦੀਆਂ ਦੇਖ ਕੇ। ਹੈ ਬੂਹੇ ਨੂੰ ਇਦਾਂ ਲੱਗਦਾ ਵੀ ਜਿੱਦਾਂ ਬੂਹੇ ਸੋਨੇ ਦੇ ਲੱਗੇ ਹੋਏ ਹੈ, ਤਾਂ ਨਹੀਂ ਉਂਝ ਰੰਗ ਰੂਪ ਉਹਨਾਂ ਦਾ ਐਸਾ ਬਣਾਇਆ ਹੈ। ਬਹੁਤ ਸੋਹਣਾ ਮਸਜਿਦ ਆ ਇਹ। ਤੁਹਾਨੂੰ ਮੈਂ ਮੁਰਲਾ ਪਾਸਾ ਦਿਖਾ ਰਿਹਾ, ਮੁਰਲਾ ਬੂਹਾ ਇਹ ਜਿੱਥੋਂ ਵੜਦੇ ਆ। ਤੇ ਇਹਦੇ ਬੂਹੇ ਦੇ ਅੱਗੇ, ਹਾਲਾਂਕਿ ਇਹ ਕੀਮਤੀ ਥਾਂ ਆ ਬਹੁਤ, ਇਹਦੇ ਬੂਹੇ ਦੇ ਅੱਗੇ ਬੜੀ ਥਾਂ ਛੱਡੀ ਹੋਈ ਆ। ਤਾਂ ਚਾਹੇ ਇੱਥੇ ਮੈਂ ਤਾਂ ਕਹਿੰਦਾ 100 ਗੱਡੀਆਂ ਵਾਲੇ ਵੀ ਆ ਜਾਣ ਤੇ ਤਾਂ ਵੀ ਕੋਈ ਨਹੀਂ। ਹਾਂ, 100 ਗੱਡੀਆਂ ਵੀ ਖੜੀਆਂ ਹੋਣਗੀਆਂ, ਬੜੀ ਖੁੱਲੀ ਥਾਂ। ਹਾਂਜੀ,
ਅੰਦਰ ਚਲੀ। ਹਾਂਜੀ ਅੱਜ ਹੁਣ ਤੁਹਾਨੂੰ ਅੰਦਰੋਂ ਵੀ ਜ਼ਿਆਰਤ ਕਰਾਉਂਦੇ ਆ ਰੱਬ ਦੇ ਘਰ ਦੀ। ਸੁਭਾਨ ਅੱਲਾ, ਬਹੁਤ ਦਿਲ ਖੁਸ਼ ਆ। ਇੱਥੇ ਜੁੱਤੀ ਲਾ ਦਾਂ, ਇੱਥੇ ਲਾ ਦਿੰਦੇ ਉੱਥੇ। ਚਲੋ ਕੋਈ ਨਹੀਂ ਜੀ ਉੱਥੇ ਜੀ। ਸੁਭਾਨ ਅੱਲਾ, ਆ ਜਾਓ ਜੀ ਹੁਣ ਅੰਦਰ ਆ ਜਾਓ। ਮਾਸ਼ਾਅੱਲਾ ਮਾਸ਼ਾਅੱਲਾ। ਸੱਜੇ ਹੱਥ ਵੜਦੇ ਹੀ ਨਾ ਵਜ਼ੂਖਾਨਾ, ਇੱਥੇ ਵਜ਼ੂ ਕਰਦੇ ਆ। ਬੜੀ ਸਾਫ਼ ਸੁਥਰੀ ਜਗ੍ਹਾ ਦੇ ਵਜ਼ੂ ਬਹਿਣ ਦੀ, ਟੂਟੀਆਂ ਫੈਸ਼ਨ ਹੀ ਲੱਗੀਆਂ। ਤੇ ਹਾਂਜੀ ਆਹ ਵੇਖ ਜੁੱਤੀਆਂ ਦੇ ਸਟੈਂਡ ਬਣੇ ਹੋਏ, ਆ ਜੁੱਤੀਆਂ ਦੇ ਸਟੈਂਡ ਬਣੇ। ਆਪਦੀਆਂ ਰੱਖੀਆਂ ਤੁਸੀਂ ਬਾਹਰ ਲਾ ਦੇਣੀ, ਉਹਨਾਂ ਦੀ ਪਾ ਕੇ ਜਾਣੀ ਹੁੰਦਾ। ਵਾਹ 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 ਵਾਹ, ਇਹ ਬਾਹਰੋਂ ਗੰਦੀ ਨਾ ਲੈ ਕੇ ਜਾਓ ਯਾਰ ਕੀ ਬਾਤ ਹੈ। ਇਹ ਇੱਕ ਆਮ ਆਬਾਦੀ ਦੀ ਮਸਜਿਦ ਆ, ਇਹ ਕੋਈ ਇਹ ਨਹੀਂ ਹੈ ਵੀ ਆਮ ਆਬਾਦੀ ਦੀ ਮਸਜਿਦ ਆ। ਦੇਖ ਇੰਤਜ਼ਾਮ ਕਿੰਨੇ, ਇੱਥੇ ਜੁੱਤੀਆਂ ਦੇ ਸਟੈਂਡ ਆ, ਸਟੈਂਡ 'ਚ ਆ ਕੇ ਜੁੱਤੀ ਲਾ ਦੇਣੀ। ਜੇ ਜਾਣਾ ਤੁਸੀਂ ਗੁਸਲਖਾਨੇ ਨੂੰ, ਉੱਥੇ ਵੱਖਰੀਆਂ ਜੁੱਤੀਆਂ, ਖੱਬੇ ਹੱਥ ਗੁਸਲਖਾਨੇ ਆ, ਸੱਜੇ ਹੱਥ ਵਜ਼ੂਖਾਨਾ। ਤੇ ਹੁਣ ਇੱਥੋਂ ਵੜਦੇ ਸਾਲ ਜਿਹੜਾ ਨਾ ਆ ਬਰਾਂਡਾ ਜਾਂਦਾ, ਇਹ ਉਹ ਹੈਗਾ ਜੀ ਸਿਸਟਮ ਜਿਹੜਾ ਪੁਰਾਣੇ ਵਕਤਾਂ ਦੇ ਵਿੱਚ ਦੇੜੀ, ਇਹ ਦੇੜੀ ਹੈ। ਹਾਂਜੀ ਇਹ ਦੇੜੀ ਹੈ ਜੀ। ਹਾਂਜੀ ਇੱਕ ਮਿੰਟ ਖਲੋਇਓ ਜੀ, ਕੈਮਰਾਮੈਨ ਦਾ ਹਜੇ ਜੁੱਤੀ ਲਾ ਰਿਹਾ, ਜੁੱਤੀ ਸਾਹਮਣੇ ਨਾ ਜੀ ਲਾ ਦੇ। ਇੱਥੇ ਇੱਥੋਂ ਮਸਜਿਦ ਦੇਖ ਰਹੀ ਹੈ ਪੂਰੀ ਹਾਰੀ ਵਿੱਚ। ਹਾਏ 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 ਕਿਆ ਸੋਹਣੀ ਮਸਜਿਦ। ਇੱਥੋਂ ਦੇਖੋ ਜੀ ਕੈਸੀ ਲੱਗ ਰਹੀ, ਤਾਂ ਜਿਵੇਂ ਤਸਵੀਰ ਹੀ ਖਿੱਚੀ ਹੋਈ ਆ। ਇੰਜ ਲੱਗਦਾ ਵੀ ਅੱਖਾਂ ਕੋਈ ਤਸਵੀਰ ਦੇਖ ਰਹੀਆਂ, ਇਦਾਂ ਦੀ ਮਸਜਿਦ ਆ। ਤੇ ਦਿਉੜੀ ਚ ਇਦਾਂ ਚਾਰੋਂ ਪਾਸੇ ਨਾ ਇਹ ਚਾਰ ਛਪੇਰੇ ਦਿਉੜੀ ਘਮਾਈ ਹੋਈ, ਜਿਹੜੀ ਦਿਉੜੀ ਵੜਦੇ ਸਾਰ ਆਂਦੀ ਆ। ਆ ਜੀ ਆ ਮਸਜਿਦ ਦੀ ਜ਼ਿਆਰਤ ਰੱਬ ਦੇ ਘਰ ਦੀ ਕਰਾ ਰਹੇ। ਅਸੀਂ ਖੱਬੇ ਹੱਥ ਨੂੰ ਵੀ ਦਿਉੜੀ ਇਦਾਂ ਹੀ ਜਾਂਦੀ, ਤੇ ਅਸੀਂ ਸੱਜੇ ਹੱਥ ਨੂੰ ਵੀ ਚਾਰ ਛਪੇਰੇ ਇਦਾਂ ਹੀ ਉਹ ਘਮਾਈ ਹੋਈ। ਇਹਨੂੰ ਕੁਛ ਹੋਰ ਵੀ ਸਾਦੇ ਆ ਜੀ ਆ। ਅੱਛਾ ਜੀ ਇਹ ਮੁਫਤੀ ਸਾਹਿਬ ਦਾ ਕਮਰਾ ਜਿਹੜੇ। ਅੱਛਾ ਜੀ ਮੁਫਤੀ ਚੰਗਾ ਸਾਡੇ ਨਾਲ ਉੱਥੇ। ਹਾਂ ਮਾਸ਼ਾਅੱਲਾ ਜੀ ਉੱਥੇ ਕਹਿੰਦੇ ਵੀ ਉਹ ਲੱਗਿਆ ਏਸੀ ਲੱਗਿਆ। ਅੱਛਾ ਮਾਸ਼ਾਅੱਲਾ। ਅੱਛਾ ਅੱਛਾ ਇੱਥੇ ਏਸੀ ਵੀ ਲੱਗਿਆ, ਤੇ ਉਂਝ ਵੀ ਏਸੀ ਲੱਗਿਆ। ਹਾਂ ਇਹ ਸਾਈਵਾਲ ਦਾ ਏਸੀ ਲੱਗਾ। ਸਾਈਵਾਲ ਦਾ ਏਸੀ ਨਹੀਂਗਾ ਜੀ, ਇਹ ਬੱਤ ਬਾਹਰ ਫੈਮਿਲੀ ਨੂੰ ਤਾਂ ਲੱਗਦੇ। ਤੁਸੀਂ ਇਹ ਮੁਫਤੀ ਸਾਹਿਬ ਏਸੀ ਲੱਗਿਆ, ਤੁਸੀਂ ਏਸੀ ਆ ਲੱਗਾ ਜੀ। ਹਾਂ ਠੰਡੇ ਕਰਨ ਵਾਲਾ ਏਸੀ ਲੱਗਿਆ ਹੈ। ਉਂਝ ਜੋ ਮੁਫਤੀ ਸਾਹਿਬ ਆ ਮਾਸ਼ਾਅੱਲਾ। ਇੱਧਰ ਦਿਖਾਈ ਦੇਖੋ ਇੰਨਾ ਸਾਫ ਸੁਥਰਾ ਇਹ ਹੈ ਕਮਰਾ। ਤੇ ਇਦਾਂ ਕਿਤਾਬਾਂ ਕੋਈ ਪੜ੍ਹਨੀ ਹੋਵੇ, ਲੈਬ ਬਣੀ ਆ, ਲਾਇਬ੍ਰੇਰੀ ਬਣੀ ਪੂਰੀ ਲਾਇਬ੍ਰੇਰੀ, ਕਿਤਾਬਾਂ। ਤੇ ਆ ਇੱਥੇ ਬਹਿ ਕੇ ਕੋਈ ਲਿਖਣਾ ਪੜ੍ਹਨਾ, ਤੇ ਉਹ ਆਪਣੀ ਲਿਖਾਈ ਪੜ੍ਹਾਈ ਕਰਦੇ। ਲਿਖੇ ਪੜ੍ਹੇ ਬੰਦੇ ਆ, ਅਹਿਲੇ ਇਲਮ ਬੰਦੇ ਆ ਜਿਹੜੇ ਇਸ ਮਸਜਿਦ ਦੇ ਇਮਾਮ ਆ ਨਾ ਜੀ, ਉਹ ਲਿਖੇ ਪੜ੍ਹੇ ਬੰਦੇ ਆ, ਮੁਫਤੀ ਬੰਦੇ ਆ। ਕੋਈ ਮਸਲਾ ਪੁੱਛਣਾ ਹੋਵੇ ਲੋਕ ਆ ਕੇ ਪੁੱਛਦੇ ਆ। ਇਹਨਾਂ ਨੇ ਕਿਤਾਬਾਂ ਵੀ ਰੱਖੀਆਂ, ਇੱਥੇ ਪੜ੍ਹ ਕੇ ਵੀ ਦੱਸਦੇ ਆ। ਕੋਈ ਲਿਖ ਕੇ ਦੇਣੀ ਹੋਵੇ ਗੱਲ, ਉਹ ਲਿਖ ਕੇ ਵੀ ਦਿੰਦੇ ਆ। ਤੇ ਮੈਂ ਇਹੀ ਗੱਲ ਕਰਦਾ ਸੀ ਵੀ ਸਾਡੀ ਮਸਜਿਦਾਂ 'ਚ ਜੇ ਇਦਾਂ ਦੇ ਮੌਲਵੀ ਆ ਜਾਣ, ਇਦਾਂ ਦੇ ਮੁਫਤੀ ਆ ਜਾਣ, ਲਿਖੇ ਪੜ੍ਹੇ ਆ ਜਾਣ, ਸਾਡੇ ਦੁੱਖ ਹੀ ਮੁੱਕ ਜਾਣ, ਸਾਡੇ ਰੌਲੇ ਹੀ ਮੁੱਕ ਜਾਣ। ਪਰ ਹੁੰਦਾ ਕੀ ਆ ਵੀ ਮੇਰੇ ਵਰਗੇ ਨੂੰ ਬਿਠਾ ਦਿੰਦੇ ਆ ਮੈਂਬਰ ਤੇ, ਉਹ ਕੰਮ ਉੱਥੋਂ ਗੁੱਸਾ ਵੀ ਨਾ ਕਰ ਜੇ ਕੋਈ। ਹੈ ਆਪਾਂ ਬਹੁਤੀ ਗੱਲ ਨਹੀਂ ਕਰਦੇ। ਤੇ ਇਹਨਾਂ ਦੇ ਜਿਹੜੇ ਇਮਾਮ ਮਸਜਿਦ ਆ ਨਾ ਮੁਫਤੀ ਸਾਹਿਬ ਆ, ਉਹਨਾਂ ਦਾ ਨਾਂ ਹਾਜੀ ਸਾਹਿਬ ਕੀ ਦੱਸਿਆ ਸੀ? ਸੁਹੇਲ ਸ਼ੌਕਤ ਸਾਹਿਬ ਆ। ਮੈਂ ਉਹਨਾਂ ਨੂੰ ਵੀ ਤੁਹਾਡੇ ਨਾਲ ਮਿਲਾਨਾ, ਮੈਂ ਤੁਹਾਡੇ ਨਾਲ ਗੱਲਬਾਤ ਵੀ ਕਰਾਉਂਗਾ ਸੁਹੇਲ ਸ਼ੌਕਤ ਸਾਹਿਬ ਨੂੰ। ਹਾਂ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਨੇ। ਬੁਲਾਇਓ ਜੀ ਸੁਹੇਲ ਸ਼ੌਕਤ ਸਾਹਿਬ ਨੂੰ ਜੇ ਤਕਲੀਫ ਦਿਓ। ਉਹ ਹੁਣੇ ਆ ਜਾਂਦੇ ਆ ਜੀ ਸੁਹੇਲ ਸ਼ੌਕਤ ਸਾਹਿਬ, ਤੁਹਾਨੂੰ ਉਹਨਾਂ ਦੀ ਵੀ ਜ਼ਿਆਰਤ ਕਰਾਨੇ ਆ। ਜਿੱਦਾਂ ਰੱਬ ਦੇ ਘਰ ਦੀ ਜ਼ਿਆਰਤ ਕਰਾਈ ਆ, ਤੇ ਰੱਬ ਦੇ ਘਰ ਦੇ ਵਿੱਚ ਜਿਹੜੇ ਡਿਊਟੀ ਦੇ ਰਹੇ ਆ ਉਹਨਾਂ ਦੀ ਵੀ ਤੁਹਾਨੂੰ ਜ਼ਿਆਰਤ ਕਰਾਨੇ ਆ। ਕੀ ਹਾਲ ਹੈ ਜਨਾਬ? तो ठीक है ਹਾਂਜੀ ਖਲੋ ਜੋ ਚਾਲੂ। अस्सलाम वालेकुम। ਠੀਕ ਠਾਕ। ਹਾਂਜੀ ਮੁਫਤੀ ਸਾਹਿਬ ਦੀ ਅਸੀਂ ਵੀ ਜ਼ਿਆਰਤ ਅੱਜ ਪਹਿਲੀ ਵਾਰੀ ਕਰ ਰਹੇ ਹਾਂ, ਤੇ ਤੁਹਾਡੇ ਨਾਲ ਵੀ ਅਸੀਂ ਕਰਾਤੀ ਆ। ਤੇ ਤੁਸੀਂ ਕੋਈ ਆਪਣੇ ਬਾਰੇ ਚ ਮਾੜਾ ਜਿਹਾ ਦੱਸ ਦਿਓ। ਅੱਲਾਹ ਤਾਲਾ ਤੁਹਾਡੇ ਤੋਂ ਡਿਊਟੀ ਲੈ ਰਿਹਾ ਜੀ, ਮਾਲਕ ਕਬੂਲ करे। मेरा नाम सोहेल शौकत है। अच्छा जी मेरा ताल्लुक साहिवाल तो है, माशाल्लाह और फैसलाबाद दारुल फैसलाबाद तो मेरी फरागत है। माशाल्लाह और तखस्सुस में थे साढ़े उस्ताद ने मुफ्ती ज़हूर साहब उन्होंने कुल कीता है। माशाल्लाह और हाल च मैं फ़िक़्ह एंड शरिया ये भी तखस्सुस है। ये जामे बहावलपुर का सैकेंड समैस्टर का स्टूडेंट है। वाह वाह तो अलहमदुलिल्लाह इत्थे 6वें साल तो मैं खिदमत सर अंजाम दे रहा हूँ। अच्छा जी और इत्थों के लोग बहुत चंगे ने, और कोशिश असी भी कर रहे हैं कि ਜਿਹੜੀ ਚੰਗੀਆਂ ਗੱਲਾਂ ਨੇ ਜਿਨ੍ਹਾਂ 'ਚ ਜੋੜ ਹੈ, ਤੋੜ ਨਹੀਂ ਹੈ, ਨਫ਼ਰਤ ਨਹੀਂ ਹੈ, हाय 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 ਉਹ ਇਹਨਾਂ ਨੂੰ ਦਸੀਏ। अच्छा जी ਤੇ ਬਾਕੀ ਅੱਲਾ ਨੂੰ ਪਤਾ ਹੈ ਜਾਂ ਇਹ ਲੋਕ ਜਾਣਦੇ ਨੇ
कि मेरी कोशिश कितनी कामयाब है। ਮਾਸ਼ਾਅੱਲਾ। ਅੱਛਾ ਜੀ, ਇੱਥੇ ਕੋਈ ਵੀ ਆ ਕੇ ਪੜ ਸਕਦਾ ਨਮਾਜ਼? देखो तुसी आए हो, किसी ने कोई रुकावट तो नहीं है ਨਹੀਂ, ਕੋਈ ਨਹੀਂ। जी जी, ऐसी कोई रुकावट नहीं। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ, ਆ ਤੁਸੀਂ ਜਿਹੜਾ ਨਿਜ਼ਾਮ ਬਣਾਇਆ ਤੇ ਆ ਜੀ। ਪੈਨਸਲ ਪਈ ਆ, ਕਾਪੀ ਪਈ ਆ, ਇਹ ਕੀ ਹੈ ਜੀ? ਇਹ ਵੀ ਦੱਸੋ। ਇਹ ਲਾਇਬ੍ਰੇਰੀ ਵੀ ਹੈ, ਕੋਈ ਇੱਥੇ ਆ ਕੇ ਮੁਤਾਲਾ ਕਰਨਾ ਚਾਹੇ, ਅੱਛਾ ਜੀ। ਕਿਤਾਬ ਲੈ ਕੇ ਜਾਣਾ ਚਾਹੇ ਤੇ ਲੈ ਕੇ ਜਾ ਸਕਦਾ। ਸਾਡੇ ਮਸਜਿਦ ਦੇ ਜਿਹੜੇ ਸਰਪ੍ਰਸਤ ਨੇ ਚੌਧਰੀ ਇਰਸ਼ਾਦ ਸਾਹਿਬ, ਮਾਸ਼ਾਅੱਲਾ। ਉਹ ਉਹਨਾਂ ਦੇ ਜ਼ਾਤੀ ਰੁਝਾਨ ਦੇ ਨਾਲ ਇਹ ਹੋਈ ਹੈ। ਵਾਹ ਵਾਹ। ਯਾਨੀ ਕਿ ਕੁਛ ਤੇ ਮੇਰਾ ਸੀ, ਲੇਕਿਨ ਲਾਮਹੱਲਾ ਇੰਤਜ਼ਾਮੀਆ ਦੇ ਤਾਵਨ ਤੋਂ ਬਗੈਰ ਤਾਂ ਨਹੀਂ ਹੋ ਸਕਦਾ। ਤੇ ਉਹਨਾਂ ਨੇ ਫਿਰ ਇਹ ਮੇਰੇ ਨਾਲ ਕੋਆਪਰੇਟ ਕੀਤਾ। ਇੰਤਜ਼ਾਮੀਆ ਮਸਜਿਦ ਨੇ ਕਿਤਾਬਾਂ ਅਸੀਂ ਖਰੀਦੀਆਂ। ਕੁਝ ਕਿਤਾਬਾਂ ਐਸੀਆਂ ਨੇ ਜਿਹੜੀਆਂ ਮੇਰੇ ਨਾਲ ਮੁਤਲਕਾ ਨੇ, ਇਹ ਨਹੀਂ ਕਿ ਇਫਤਾ ਦੀਆਂ, ਕੁਝ ਐਸੀਆਂ ਨੇ ਜਿਹੜੀ ਕਿ ਆਵਾਮ ਦੇ ਨਾਲ ਮੁਤਲਕਾ ਨੇ। ਅਸੀਂ ਇੱਥੇ ਲਾਇਬ੍ਰੇਰੀ ਦੇ ਅੰਦਰ ਅਗਰ ਤੁਸੀਂ ਦੇਖੋ ਤੇ ਤਕਰੀਬਨ तमाम ਮਸਾਲਿਕ ਦੀ ਕਿਤਾਬਾਂ ਨੇ। ਇਹ ਮੌਦੂਦੀ ਸਾਹਿਬ ਦੀ ਤਫਸੀਰ ਹੈ, ਡਾਕਟਰ ਇਸਰਾਰ ਸਾਹਿਬ ਦੀ ਹੈ, ਮੁਫਤੀ ਸ਼ਫੀ ਸਾਹਿਬ ਰਹਿਮਤੁल्लाह अलैह ਦੀ ਹੈ, ਇਹ ਪੀਰ ਕਰਮ ਸ਼ਾਹ ਅਲ ਅਜ਼ਰੀ ਸਾਹਿਬ ਦੀ ਨੇ ਜਿਹੜੇ। ਇਸੇ ਤਰ੍ਹਾਂ ਉਹਨਾਂ ਦੀ ਤੇ ਮਕਸਦ ਤਾਸੁਬ ਤੋਂ ਹਟ ਕੇ ਮਵਾਦ ਇਕੱਠਾ ਕੀਤਾ ਗਿਆ, ਜਿੰਦੇ ਚ ਕਿ ਸੀਰਤ ਦਾ ਪਹਿਲੂ ਸਾਹਮਣੇ ਲੈ ਕੇ ਆ ਗਿਆ। ਤੇ ਅਗਰ ਕੋਈ ਮਸਲਾ ਤਹਿਰੀਰੀ ਲੈ ਕੇ ਆ ਜਾਂਦਾ ਤੇ ਇਨਸ਼ਾਅੱਲਾ ਉਹ ਵੀ ਮੈਂ ਨਾ ਜੀ ਸੱਚੀ ਗੱਲ ਦੱਸਾਂ ਜੀ, ਇੱਕ ਤਾਂ ਮਸਜਿਦ ਵੇਖ ਕੇ ਤੇ ਇੱਕ ਮੌਲਵੀ ਸਾਹਿਬ ਨੂੰ ਦੇਖ ਕੇ ਲੱਗਦਾ ਮੈਂ ਤੁਰਕੀ ਆਇਆ ਹਾਂ, ਤੁਰਕੀ ਦੇ ਵਿੱਚ ਖਲੋਤਾ। ਵੀ ਜਿੱਦਾਂ ਮਸਜਿਦ ਦੇਖ ਕੇ ਦਿਲ ਠਰਿਆ ਸੀ ਨਾ, ਉਦਾਂ ਹੀ ਮੌਲਵੀ ਸਾਹਿਬ ਨੂੰ ਦੇਖ ਕੇ ਦਿਲ ਠਰਿਆ। ਉਹ ਕਹਿੰਦੇ ਵੀ ਸਾਡੇ ਇੱਥੇ ਦੂਈ ਗੱਲ ਹੀ ਕੋਈ ਨਹੀਂ, ਪਿਆਰ ਦੀ ਗੱਲ ਆ ਤੇ ਪਿਆਰ ਹੀ ਵੰਡ ਰਹੇ ਅਸੀਂ। ਕੋਈ ਇੱਥੇ ਰੋਕ ਟੋਕ ਨਹੀਂ ਹੈ, ਕੋਈ ਆ ਕੇ ਇੱਥੇ ਪੱਖਾ ਨਹੀਂ ਬੰਦ ਕਰਦਾ, ਕੋਈ ਆ ਕੇ ਉਹ ਹੈ ਹੀ ਨਹੀਂ ਮਸਲਾ। ਕਹਿੰਦੇ ਵੀ ਇੱਥੇ ਗੱਲਾ ਵੀ ਨਹੀਂ ਰੱਖਿਆ ਹੈ। देखो हाँ जी, इंतज़ामिया मस्जिद ने गल्ला भी नहीं रखा, ना झोली फेरी जाती है और ना ही फंड कलैक्ट किया जाता। अगर कोई देना चाहे तो मेरी मालूमात के मुताबिक लेंदे भी नहीं है। ਹਾਂ ਮਾਸ਼ਾਅੱਲਾ। ਇਹ ਕਿੱਡੀ ਦੇਖੋ ਇੱਥੋਂ ਗੱਲ ਬਣਦੀ ਹੈ। ਮੁੱਢ ਚੰਗਾ ਬਣੀ ਜਵੇ ਨਾ, ਫਿਰ ਨਹੀਂ ਬੰਦਾ ਡੋਲਦਾ। ਹਾਂ, ਇਹ ਤਾਂ ਰੱਬ ਦਾ ਘਰ ਆ। ਦੇਖੋ ਕਿੱਡੀ ਸੋਹਣੀ ਸਿਨਰੀ ਲੱਗੀ, ਅੱਲਾਹੁ ਅਕਬਰ ਦੀ। ਅੱਛਾ ਜੀ, ਅਸੀਂ ਇੱਥੇ ਮਸਜਿਦ ਦੀ ਜ਼ਿਆਰਤ ਕਰ ਰਹੇ ਸੀ ਤੇ ਉਹ ਹਾਜੀ ਰਸ਼ੀਦ ਸਾਹਿਬ ਦਾ ਜਿਹੜਾ ਬੇਟਾ ਜੀ, ਉਹ ਮਗਰ ਸਾਡੇ ਦੁੱਧ ਲੈ ਕੇ ਆ ਗਿਆ। ਇਹ ਬੜੇ ਪਿਆਰੇ हाँ ਜੀ ਨੇ ਜੀ। ਨਹੀਂ, ਇਹ ਬੜੀ ਗੱਲ ਦੇਖੋ ਜੀ। ਇਹ ਸਾਡਾ ਘਰ ਹੈ, ਇਹ ਹਾਂ। ਸਾਡੇ ਸਾਹਮਣੇ ਸਾਡਾ ਜਿਵੇਂ ਹਾਂ। ਖਾਨਦਾਨ ਹੈ। ਅਸੀਂ ਬੇਤਕੱਲੁਫ, ਜਿਵੇਂ ਕਹਿੰਦੇ ਨਾ ਰਿਸ਼ਤੇ ਹੁੰਦੇ ਨੇ ਹਾਂ, ਨਾਤੇ, ਹਾਂ। ਪਿਆਰ ਹੁੰਦਾ ਹੈ। ਪਿਆਰ ਹੁੰਦਾ। ਬਿਲਾ ਝਿਜਕ ਕੋਈ ਵੀ ਸ਼ਾਇਦ ਚਾਹੀਦੀ ਹੋਵੇ ਹਾਂ। ਤੇ ਅਸੀਂ ਇਹਨਾਂ ਨੂੰ ਕਹਿ ਦਿੰਦੇ ਹਾਂ। ਤੁਸੀਂ ਨਾ ਆਪਣਾ ਮੌਲਵੀ ਸਾਹਿਬ, ਤੁਹਾਨੂੰ ਮੈਂ ਨਾਲ ਲੱਗਦੀ ਇੱਕ ਗੱਲ ਦੱਸ ਦੇਵਾਂ। ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਨਾ ਜੀ, ਮੈਂ ਉਦੋਂ ਐਡਾ ਮਸ਼ਹੂਰ ਵੀ ਨਹੀਂ ਹੋਇਆ ਸੀ। ਤੇ ਹਾਜੀ ਸਾਹਿਬ ਮੇਰੇ ਕੋਲ ਗਏ ਤੇ ਹਾਜੀ ਸਾਹਿਬ ਨੇ ਇੱਥੇ ਮੇਰੇ ਲਾਗੇ ਆ ਜੀ, ਹਾਜੀ ਸਾਹਿਬ ਨੇ ਜਾ ਕੇ ਨਾ ਇੱਕ ਪੇਸ਼ੇਨ ਗੋਈ ਕੀਤੀ। ਮੈਨੂੰ ਕਹਿੰਦੇ ਤੂੰ ਇੰਨਾ ਮਸ਼ਹੂਰ ਹੋਣਾ ਵੀ ਬੰਦੇ ਤੇਰੇ ਕੋਲ ਟਾਈਮ ਲੈ ਕੇ ਮਿਲਣਗੇ, ਯਕੀਨ ਰੱਬ ਤੇ ਕਰੋ। ਤੇ ਉਹ ਉਦਾਂ ਹੀ ਹੋਈ ਗੱਲ ਹੈ। ਅੱਲਾਹ ਵੀ ਇਹਨਾਂ ਦੇ ਮੂੰਹ ਚੋਂ ਨਿਕਲੀ, ਰੱਬ ਨੇ ਪੂਰੀ ਕੀਤੀ ਆ। ਹਾਜੀ ਸਾਹਿਬ ਨੇ ਦੂਰ ਨਿਗਾਹ ਵਾਲੇ ਬੰਦੇ, ਮਾਂ ਦੇ ਫਰਮਾ ਬਰਦਾਰ ਨੇ। ਹਾਏ ਹਾਏ। ਇਹਨਾਂ ਨੇ ਆਪਣੀ ਵਾਲਦਾ ਦੀ ਖਿਦਮਤ ਕੀਤੀ ਤੇ ਬਸ। ਮੈਂ ਤਾਂ ਕਹਿੰਦਾ ਵੀ ਇਹ ਜਿਹਨੂੰ ਜਿਹੜੀ ਗੱਲ ਕਰਨਗੇ ਅੱਲਾ ਨੇ ਪੂਰੀ ਕਰਨੀ। ਹਾਂ, ਕਿਉਂਕਿ ਰੱਬ ਦੀ ਜ਼ਾਤ ਤਾਂ ਉਹ, ਮੈਂ ਕਹਿੰਦਾ ਜਿਹਨੇ ਮਾਂ ਨੂੰ ਰਾਜ਼ੀ ਕਰ ਲਿਆ, ਉਹਨੇ ਰੱਬ ਨੂੰ ਰਾਜ਼ੀ ਕਰ ਲਿਆ, ਉਹਨੇ ਲੁੱਟ ਲਿਆ ਰੱਬ ਨੂੰ। ਹਾਂ, ਪਿੱਛੇ ਗਿਰਿਆ ਗਿਆ ਜੀ, ਉਹ ਤਾਂ ਫਿਰ ਕਿਆ ਪਤਾ। ਨਮਾਜ਼ ਦਾ ਟਾਈਮ ਹੋ ਰਿਹਾ ਜੀ, ਅਸੀਂ ਵੀ ਸਜਦਾ ਦਿੰਦੇ ਹਾਂ ਰੱਬ ਦੀ ਜ਼ਾਤ ਨੂੰ। ਤੇ ਉਸ ਤੋਂ ਬਾਅਦ ਫਿਰ ਅਸੀਂ ਕਾਰੀ ਸਾਹਿਬ ਨਾਲ ਬਹਿ ਕੇ ਵੀ ਗੱਲਾਂ ਕਰਾਂਗੇ, ਹਾਜੀ ਸਾਹਿਬ ਨਾਲ ਵੀ, ਤੇ ਨਾਲੇ ਮਸਜਿਦ ਦੀ ਜ਼ਿਆਰਤ ਵੀ ਕਰਾਂਗੇ। ਮੁਫਤੀ ਸਾਹਿਬ ਨਾਲ, ਮੁਫਤੀ ਸਾਹਿਬ। ਹਾਂਜੀ, ਅਲਹਮਦੁਲਿल्लाह ਰੱਬਿਲ ਆਲਮੀਨ। ਅਸੀਂ ਨਮਾਜ਼ ਪੜ੍ਹ ਲਈ ਜੀ ਅਸਰ ਦੀ, ਦੀਗਰ ਦੀ। ਹੁਣ ਤੁਹਾਨੂੰ ਅਸੀਂ ਨਾਲ ਨਾਲ ਜ਼ਿਆਰਤ ਕਰਾਣੇ ਮਸਜਿਦ ਦੀ। ਇਧਰੋਂ ਨਾ ਇੰਜ ਘੁਮਾ ਇਹਨੂੰ, ਆ ਦੇਖੋ ਜੀ, ਆ ਦਿਉੜੀ ਬਣੀ ਹੈ। ਆ ਸੱਜੇ ਪਾਸੇ ਦਿਉੜੀ ਤੇ ਉਤਲੇ ਪਾਸੇ ਗੁੰਬਦ ਹੈ। ਇਹ ਨਿੱਕੇ ਨਿੱਕੇ ਗੁੰਬਦ ਬਣਾਏ ਹੋਏ ਆ। ਹੇਠਾਂ ਦਿਉੜੀ ਦੇ ਵਿੱਚ ਬੂਹਾ ਵੀ ਆ ਬਾਹਰ ਨੂੰ। ਅੱਛਾ, ਜਿਹੜੇ ਬੂਹੇ ਆ ਨਾ, ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਵੀ ਇਦਾਂ ਜਿਵੇਂ ਕਾਂਸੀ ਜੀ ਦੇ ਸੋਨੇ ਜਿਹਦੇ ਬਣੇ ਆ, ਵਿੱਚ ਸ਼ੀਸ਼ਾ ਵੀ ਹੈ ਇਹਨਾਂ ਨੂੰ। ਇਕੱਲੇ ਇਦਾਂ ਹੀ ਬੂਹੇ ਨਹੀਂ। ਆ ਵੱਡਾ ਗੁੰਬਦ ਆ, ਇੱਥੇ ਮਸਜਿਦ ਦਾ ਜਿਹੜਾ ਨਾ ਬਣਦਾ, ਅਸੀਂ ਮੂਹਰੇ ਬਣਦੇ ਆ ਸਾਹਮਣੇ, ਇਦਾਂ ਚਾਰ ਉੱਤੇ ਮਨਾਰ, ਬੜਾ ਵੱਡਾ ਗੁੰਬਦ ਆ। ਤੁਹਾਨੂੰ ਅੰਦਰੋਂ ਜਾ ਕੇ ਦਿਖਾਉਂਦੇ ਵੀ ਕਿੱਡਾ ਵੱਡਾ ਗੁੰਬਦ। ਆ ਹੁਣ ਬੂਹਾ ਲੱਗਾ ਨਾ, ਇਹਦੇ ਵਿੱਚ ਸ਼ੀਸ਼ਾ ਵੀ ਪਾਇਆ ਹੈ ਇਦਾਂ। ਇਹਦੇ ਵਿੱਚ ਆ ਕਾਂਸੀ ਜੀ ਆ, ਕਾਂਸੀ ਦੇ ਵਿਚਾਲੇ ਸ਼ੀਸ਼ਾ, ਬੜਾ ਮੋਟਾ ਸ਼ੀਸ਼ਾ ਪਾਇਆ ਹੈ। ਮੈਂ ਕਹਿੰਦਾ ਬੰਬ ਕੱਢੀ ਪਈ ਆ, ਇੰਜ ਸ਼ੌਕ ਨਾਲ ਮਸਜਿਦ ਬਣਾਈ ਹੋਈ, ਮੈਂ ਕਦੀ ਦੇਖੀ ਨਹੀਂ ਬਣੀ ਹੋਈ ਐਡੀ ਮਸਜਿਦ। ਆ ਇੱਧਰ ਨੂੰ ਹੋਇਓ। ਆ ਜੀ ਹੁਣ ਸੱਜੇ ਪਾਸੇ ਦੀ ਆ ਗਈ ਦਿਉੜੀ,
ਇਦਾਂ ਹੀ ਇਹਦੇ 'ਚ ਵੀ ਬੂਹਾ, ਇਦਾਂ ਹੀ ਉੱਤੇ ਗੁੰਬਦ ਬਣੇ ਹੋਏ ਆ। ਇਹ ਬੜੀ, ਮੈਂ ਕਹਿੰਦਾ ਕੋਈ 25-30 ਫੁੱਟ ਚੌੜੀ ਦਿਉੜੀ ਆ ਬਰਾਂਡਾ ਜਿਹਾ, ਤੇ ਇਦਾਂ 4 ਚੁਫੇਰੇ ਮਸਜਿਦ ਦੇ ਘਮਾਇਆ ਹੈ। ਇਹਨੇ ਵੱਖਰੀ ਰੌਣਕ ਬਣਾਈ ਹੋਈ ਹੈ। ਹਜੇ ਤੁਹਾਨੂੰ ਬਾਹਰੋਂ ਜਾ ਕੇ ਮੈਂ ਦਿਖਾਊਂਗਾ, ਹਾਲੇ ਅੰਦਰੋਂ ਵੀ ਦਿਖਾਊਂਗਾ ਵੀ ਕਿੱਡੀ ਸੋਹਣੀ ਮਸਜਿਦ ਬਣੀ ਹੋਈ ਹੈ। ਰਾਣਾ ਸਾਹਿਬ, ਸ਼ੌਕ ਦੀ ਗੱਲ ਆ ਵੀ ਬੰਦਿਆਂ ਨੇ ਸ਼ੌਕ ਨਾਲ ਇੰਨੇ ਸ਼ੌਕ ਮਸਜਿਦਾਂ ਨਹੀਂ ਜੀ, ਤਾਂ ਬਣਦੀਆਂ ਬਹੁਤ ਰਹਿੰਦੀਆਂ। ਜਿਹੜਾ ਖੂਬਸੂਰਤੀ ਆ, ਤੇ ਦੇਖੋ ਨਾ ਸਾਦਗੀ ਕਿਤਨੀ ਆ ਹਾਏ 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 ਹੈ। ਹਾਏ। ਉਹ ਕਹਿੰਦੇ ਨੇ ਸਾਦਗੀ ਚ ਖੂਬਸੂਰਤੀ ਆ ਸਾਦਗੀ, ਹੈ, ਬਿਲਕੁਲ ਜਿਹੜਾ ਵਾ ਨਾ ਸਾਦਾ। ਹਾਂ, ਇੱਕ ਉਹ ਕਹਿੰਦੇ ਜਿਹਨੂੰ ਅੰਗਰੇਜ਼ੀ ਦਾ ਗ੍ਰੈਂਜਰ, ਵੀ ਜਲਾਲ ਨਹੀਂ ਹੈ ਮਸਜਿਦ ਚ, ਜਲਾਲ ਤੇ ਜਮਾਲ ਦੋਨੇ ਜਿਹੜਾ ਨਾ ਨਜ਼ਰ ਆਉਂਦੇ ਆ। ਤੇ ਇਹ ਗੁੰਬਦ ਜਿਤਨੀ ਖੂਬਸੂਰਤ ਆ, ਦੇਖੋ ਇਹ 4 ਗੁੰਬਦ ਵਿੱਚ ਹੈ। ਐਸਾ ਚੁਣ ਕੇ ਰੰਗ ਕਰਿਆ, ਹਾਂ। ਟੈਲਾਂ ਲਾਈਆਂ ਵੀ ਅੱਖਾਂ ਨੂੰ ਠੰਡੀਆਂ ਕਰ ਹਾਂ ਦਿੰਦੀਆਂ। ਬਿਲਕੁਲ, ਤੇ ਕੁਛ ਨਹੀਂ, ਉੱਤੇ ਕੋਈ ਗੱਲ ਨਹੀਂ ਲਿਖੀ ਹੋਈ, ਨਹੀਂ ਨਹੀਂ, ਬਹੁਤ ਕੋਈ ਵਾਧੂ ਗੱਲ ਨਹੀਂ ਨਹੀਂ ਲਿਖੀ। ਕੋਈ ਚੀਜ਼ ਨਹੀਂ। ਅੰਦਰਲੇ ਪਾਸੇ ਕੁਰਾਨੇ ਪਾਕ ਦੀਆਂ ਆਇਤਾਂ ਹਾਂ, ਲਿਖੀਆਂ ਹੋਈਆਂ, ਹਾਂ। ਆਇਤਾਂ ਮੁਬਾਰਕਾਂ। ਉਸ ਤੋਂ ਇਲਾਵਾ ਕੋਈ ਗੱਲ ਨਹੀਂ ਲਿਖੀ ਹੋਈ ਵੀ ਤੂੰ ਕੌਣ ਤੇ ਮੈਂ ਕੌਣ, ਨਾ ਸਭ ਇੱਕੋ ਹੀ ਹੈ। ਇਹ ਗੱਲ ਲਿਖੀ, ਇਹ ਗੱਲ। ਤੇ ਬਹੁਤ ਬਹੁਤ ਕਸ਼ਾਦਾ ਮਸਜਿਦ ਆ ਜਿਹੜਾ ਬਹੁਤ ਇਹਦੇ 'ਚ ਖਾਸੇ ਬੰਦੇ ਆ ਸਕਦੇ। ਅੰਦਰੋਂ ਫਿਰ ਦਿਖਾਈਏ ਕਿ ਬਾਹਰੋਂ ਦਿਖਾਈਏ ਪਹਿਲਾਂ? ਲਓ ਆਓ ਜੀ, ਹੁਣ ਤੁਹਾਨੂੰ ਅੰਦਰੋਂ ਰੱਬ ਦੇ ਘਰ ਦੀ ਜ਼ਿਆਰਤ ਕਰਾਈਏ। ਬੜਾ ਭਾਰਾ ਬੂਹਾ ਆ ਦੇਖੋ। ਆ ਜੀ, ਇੱਥੋਂ ਅੰਦਰ ਵੜਦੇ ਸਾਰੀ ਵੱਡਾ ਗੁੰਬਦ ਆਉਂਦਾ। ਆ ਦੇਖੋ ਕੈਸੀ ਡਿਜ਼ਾਈਨ ਬਣਾਏ ਹੋਏ, ਜਿਵੇਂ ਭਲੇ ਵਕਤਾਂ 'ਚ ਬਣਦੇ ਹੁੰਦੇ ਸੀ ਇਦਾਂ ਦੇ ਡਿਜ਼ਾਈਨ। ਇਹ ਕਢਾਈ ਕਹਿੰਦੇ ਇਹਨੂੰ। ਇਹ ਤਾਂ ਹੁਣ ਬੰਦੇ ਕਰਨ ਵਾਲੇ ਨਹੀਂ ਰਹਿ ਗਏ, ਬੜੇ ਘੱਟ ਬੰਦੇ ਆ ਜਿਹੜੀ ਇਹ ਕਢਾਈ ਕਰਦੇ। ਇਹ ਕਸ਼ੀਦਾਕਾਰੀ ਸਾਦੇ ਨੇ, ਬਹੁਤ ਸੋਹਣੀ ਕਸ਼ੀਦਾਕਾਰੀ ਹੋਈ। ਬਾਕੀ ਕੰਧਾਂ ਸਾਦੀਆਂ, ਸਵਾਏ ਕੁਰਾਨੇ ਪਾਕ ਦੀ ਆਇਤਾਂ ਮੁਬਾਰਕਾਂ ਤੋਂ ਹੋਰ ਨਹੀਂ ਕੁਛ ਲਿਖਿਆ ਹੈ। ਹਾਂਜੀ, ਤੇ ਇਹ ਗੁੰਬਦ ਆ। ਤੇ ਹੁਣ ਗਾਂ ਅਸੀਂ ਸੱਜੇ ਪਾਸੇ ਇੱਕ ਹੋਰ ਗੁੰਬਦ ਆ ਜੋ ਉਹਦੇ ਚੱਲਦੇ ਵੀ 3 ਖਾਨੇ ਬਣਦੇ ਆ ਨਾ ਮਸਜਿਦ ਦੇ। 3 ਖਾਣਾ ਜੀ, ਵਿਚਾਰਲਾ ਖਾਨ ਵੱਡਾ ਗੁੰਬਦ ਆ, ਜਿਹੜੇ ਸੱਜੇ ਤੇ ਖੱਬੇ ਖਾਣਾ ਨਾ ਉਹਨਾਂ 'ਚ ਨਿੱਕੇ ਨਿੱਕੇ 2 ਗੁੰਬਦ ਆ। ਇੱਦਾਂ ਨਿੱਕੇ ਨਿੱਕੇ ਗੁੰਬਦ ਆ, ਉਹ ਵੀ ਉੱਦਾਂ ਹੀ ਆ, ਕਢਾਈ ਹੋਈ ਆ, ਉੱਦਾਂ ਹੀ ਕਸ਼ੀਦਾਕਾਰੀ। ਤੇ ਬੜੇ ਗੋਲ ਮਟੋਲ, ਬੜੇ ਸੋਹਣੇ ਗੁੰਬਦ ਬਣੇ ਹੋਏ, ਉੱਦਾਂ ਹੀ ਕਸ਼ੀਦਾ, ਵੱਡੇ ਗੁੰਬਦ ਤਰ੍ਹਾਂ ਕਸ਼ੀਦਾਕਾਰੀ ਹੋਈ। ਇੱਦਾਂ ਲੱਗਦਾ ਵੀ ਜਿਵੇਂ ਕਿਤੇ ਪੁਰਾਣੇ ਵੇਲਿਆਂ ਦੀ ਮਸਜਿਦ ਆ, ਕਿਉਂ ਉਹ ਵਿੱਚ ਰੰਗ ਉਹ ਭਰੇ ਹੋਏ, ਜਿਹੜੇ ਰੰਗ ਪੁਰਾਣੀਆਂ ਮਸਜਿਦਾਂ 'ਚ ਲੱਭਦੇ ਆ ਨਾ। ਉਹ ਸ਼ਾਹੀ ਕਿਲੇ ਦੇ ਵਿੱਚ ਮਸਜਿਦ ਆ ਜੀ, ਮੁਗਲਾਂ ਦੀ ਬਣੀ ਹੋਈ, ਤੇ ਉਹਦੇ ਵਿੱਚ ਇਹ ਕਸ਼ੀਦਾਕਾਰੀ ਹੈ ਇੱਦਾਂ। ਹੁਣ ਇੱਕ ਖਾਨ ਉਸ ਪਾਸੇ ਹੈ। ਅੱਛਾ, ਇਹਦੇ 'ਚ ਇੱਕ ਹੋਰ ਤੁਹਾਨੂੰ ਸ਼ਾਇਦ ਦਿਖਾਵਾਂ, ਚੱਲ ਰਿਹਾ ਕੈਮਰਾ? ਅੱਛਾ, ਆਹ ਦਿਖਾ, ਉਹ ਏਸੀ ਦਿਖਾ ਦੇ, ਬੰਦੇ ਸਮਝਣਗੇ ਫਰਿੱਜ ਆ। ਇਹ ਖਬਰੇ ਬੰਦ ਆ, ਉਹ ਚਾਲੂ ਆ, ਉਹ ਦਿਖਾ, ਬੰਦੇ ਸਮਝਣਗੇ ਵੀ ਖਬਰੇ ਇਹ ਫਰਿੱਜ ਆ। ਇਹ ਫਰਿੱਜ ਨਹੀਂ ਹੈ, ਏਸੀ ਆ। ਇਹ ਨਵਾਂ ਚੱਲਿਆ, ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਅਸੀਂ ਦਿਖਾਇਆ। ਇਹਦੇ 'ਚ ਜਿਹੜਾ ਘਰ ਦੇ ਵਿੱਚ ਲੱਗਦਾ ਨਾ ਇੱਕ ਕੋਠੇ 'ਚ, ਉਹਨੂੰ ਤਾਂ ਸਾਦਿਆਂ ਕੋ ਟਨ ਦਾ, ਇਹਦੇ 'ਚ ਪਤਾ ਨਹੀਂ ਕਿੰਨੇ ਟਨ ਆ। ਤੇ ਇਹ ਅਸੀਂ ਖਲੋ ਕੇ ਏਸੀ, ਇਹ ਕੰਧ ਨਾਲ ਨਹੀਂ ਲੱਗਦਾ, ਨਹੀਂ ਜਿੱਥੇ ਮਰਜ਼ੀ ਖੜਾ ਲਓ, ਇਹ ਪੂਰੀ ਮਸਜਿਦ ਠੰਡੀ ਕਰਦਾ। ਤੇ ਇਹਦੇ ਵਿੱਚ ਕਿੰਨੇ ਲੱਗੇ ਹੋਏ ਆ? 2 3 4 5 6 7 8, ਇਹਦੇ ਵਿੱਚ ਤਾਂ ਖਬਰੇ 8-10 ਲੱਗੇ ਮਸਜਿਦ ਠੰਡੀ ਕਰਨ ਵਾਸਤੇ। ਇਹ ਸਾਡੇ ਲਾਗੇ ਮਸਜਿਦ ਹੁੰਦੀ, ਅਸੀਂ ਦੁਪਹਿਰਾ ਇੱਥੇ ਹੀ ਕੱਟਦੇ ਆ, ਨਾਲੇ ਬੰਦਾ ਨਮਾਜ਼ ਪੜ੍ਹੇ। ਸੁਭਾਨ ਅੱਲਾ। ਦੇਖੋ ਸਾਡੇ ਬਜ਼ੁਰਗ, ਆਹ ਗੱਲ ਵੱਡੀ ਹੈ ਜੀ ਸਾਡੀ ਨਾ, ਪੁਰਾਣੇ ਸਾਡੇ ਜਿਹੜੇ ਬਜ਼ੁਰਗ ਆ, ਅਜੇ ਵੀ ਮੇਰੀ ਬੀਬੀ ਸਵੇਰੇ ਤੜਕੇ ਉੱਠ ਕੇ ਨਾ ਇੱਦਾਂ ਕੁਰਾਨੇ ਪਾਕ ਖੋਲ੍ਹ ਕੇ ਸਬਕ ਪੜ੍ਹਦੀ ਹੈ, ਤੇ ਲਾਗੇ ਕੋ ਦੁੱਧ ਦੀ ਪਿਆਲੀ ਰੱਖ ਲਈ, ਸਬਕ ਉੱਚੀ ਆਵਾਜ਼ ਦੇ ਵਿੱਚ ਪੜ੍ਹਨਾ ਵੀ ਆਪਦੇ ਕੰਨਾਂ ਨੂੰ ਸੁਣੇ। ਹੁਣ ਤਾਂ ਸਾਰੇ ਬਜ਼ੁਰਗ ਹੀ ਰਹਿ ਗਏ, ਮੁੰਡੇ ਖੁੰਡੇ, ਤੇ ਅਸੀਂ ਆਪ ਵਿੱਚ ਹੀ ਆ ਭਾਈ। ਅਸੀਂ ਨਹੀਂ ਇਸ ਤਰ੍ਹਾਂ ਤਲਾਵਤ ਕਰਦੇ ਜਿਹੜੀ ਕਰਨੀ ਚਾਹੀਦੀ, ਜਿਹਦੀ ਬਰਕਤ ਸੀ ਘਰਾਂ ਦੇ ਵਿੱਚ। ਉਹ ਬਜ਼ੁਰਗਾਂ ਦੀ ਬਰਕਤ, ਇਹੀ ਬਰਕਤ ਸੀ ਨਾ ਵੀ ਉੱਥੇ ਅੱਲਾ ਦਾ ਜ਼ਿਕਰ ਕਰਦੇ ਸੀ, ਆਪਣੇ ਰੱਬ ਨੂੰ ਯਾਦ ਕਰਦੇ। ਲੈ ਆਏ ਸਬੂਏ ਤੋਂ ਬਾਹਰ ਨਿਕਲ ਜਾਂਦੇ ਆ। ਤੇ ਹੁਣ ਤੁਹਾਨੂੰ ਇੱਕ ਹੋਰ ਸ਼ਾ ਦਿਖਾਉਂਦੇ ਆ, ਤੇ ਹੈ ਕੀ ਸਫਾਈ ਵਾਲੀ। ਇਹ ਜਿਹੜੀ ਮਸ਼ੀਨ ਤੁਸੀਂ ਦੇਖ ਰਹੇ ਆ ਨਾ ਇਸ ਟਾਈਮ ਕੈਮਰੇ 'ਚ, ਇੱਕ ਮਸਜਿਦ ਦਾ ਵਿੱਚ ਜਿਹੜੀ ਬਣਾਈ ਆ ਨਾ, ਦਰੀ ਪਾਈ ਇਹਨਾਂ ਨੇ, ਉਹ ਦਰੀ ਨੂੰ ਸਾਫ਼ ਕਰਨ ਵਾਸਤੇ ਮਸ਼ੀਨ ਬਣਾਈ ਹੈ। ਇਹ ਕਿੱਥੋਂ ਲੈ ਕੇ ਆਏ? ਦੇਖ ਯਾਰ, ਹੈ ਕਮਾਲ ਨਹੀਂ ਕਰਦੀ? ਵੱਖਰੀ ਮਸਜਿਦ ਦੀ ਹੈ ਇਹ, ਮਸਜਿਦ ਦੀਆਂ ਦਰੀਆਂ ਵਾਸਤੇ। ਇਹ ਵੀ ਮੈਂ ਕਹਿੰਦਾ ਪਹਿਲੀ ਵਾਰੀ ਜ਼ਿੰਦਗੀ 'ਚ ਤੁਹਾਨੂੰ ਦਿਖਾ ਰਹੇ ਹਾਂ ਅਸੀਂ।
ਹਾਂਜੀ ਬੜੀ ਮਿਹਰਬਾਨੀ ਆ ਜਾਓ। ਤੇ ਹੁਣ ਤੁਹਾਨੂੰ ਨਾ ਇਸ ਮਸਜਿਦ ਦਾ ਥੋੜਾ ਜਿਹਾ ਬਾਹਰੋਂ ਦਿਖਾਉਂਦੇ ਹਾਂ ਨਜ਼ਾਰਾ ਵੀ ਬਾਹਰੋਂ ਕਿੱਦਾਂ ਦਾ ਵੀ ਕਿਆ ਕਮਾਲ ਹੋਈ ਹੋਈ। ਵਾਹ ਜੀ ਵਾਹ ਬੜਾ ਸਕੂਨ ਜਿਹਾ ਇੱਥੇ। ਹਾਂ ਇੱਥੇ ਸਕੂਨ ਜਿਹਾ ਕੋਈ ਬਹੁਤੀ ਚੂੰ ਚਰਾਂ ਕੋਈ ਨਹੀਂ ਇੱਥੇ ਕਿਸੇ ਦੀ। ਨਿਜ਼ਾਮ ਬੜਾ ਸੋਹਣਾ ਚਲਾਇਆ ਹੈ ਯਾਰ ਨਾਲੇ ਬਾਬਾ ਜਿੱਥੇ ਕੋਈ ਸਾਡੇ ਤਾਂ ਫਿਰ ਉੱਥੇ ਚੌਧਰੀ ਬਹੁਤ ਹੁੰਦੇ ਆ ਨਾ, ਇੱਥੇ ਚੌਧਰੀ ਕੋਈ ਨਹੀਂ ਨਾ ਹੈ। ਆਪਦੇ ਸਿਰ ਦੇ ਉੱਤੇ ਜੁੱਤੀ ਮੇਰੀ ਬਾਹਰ ਆ ਹੈ ਇੱਥੋਂ ਕੌਣ ਲੈ ਕੇ ਆਇਆ? ਦੇਖ ਯਾਰ ਸਟੈਂਡ ਹੀ ਨਹੀਂ ਕਿਸੇ ਨੇ ਅੱਜ ਤੱਕ ਰੱਖਿਆ ਮਸੀਤ ਤੇ ਜਿਹੜਾ ਇਹਨਾਂ ਨੇ ਰੱਖਿਆ ਹੈ। ਇੱਥੋਂ ਹੈਲੋ ਇੱਥੋਂ ਇਹਨੂੰ ਚਲਾਈ ਇਹਨੇ ਇੱਥੋਂ ਖਲੋ ਕੇ ਇਹਨੂੰ ਚਲਾ ਵਿੱਚ ਦੱਸਣਾ। ਆ ਦੇਖੋ ਜੀ ਮਸਜਿਦ ਦੇ ਮੂਹਰੇ ਮੂਰਲਾ ਬੂਆ ਜਿਹੜਾ ਵੱਡਾ ਬੂਆ ਉਹਦੇ ਅੱਗੇ ਪਿਲਖਣ ਲਾਇਆ ਇਹਨਾਂ। ਇੱਕ ਨਹੀਂ ਲਾਇਆ ਪਿਲਖਣ, ਉਹ ਇਸ ਸੱਜੇ ਪਾਸੇ ਦਿਖਾ ਇਦਾਂ ਪਿਲਖਣ ਲੱਗੀਆਂ। ਇਹ ਪਿਲਖਣ ਜਦੋਂ ਵੱਡਾ ਹੋਣਾ ਤਾਂ ਇੱਥੇ ਭਾਵੇਂ 150 ਨਮਾਜ਼ੀ ਨਮਾਜ਼ ਪੜ੍ਹ ਲੇ ਹੈ। ਤੇ ਉਹ ਮਸਜਿਦ ਦੇ ਫਿਰ ਸੱਜੇ ਪਾਸੇ ਸਾਨੂੰ ਬੀਬੀ ਨੂੰ ਚਾਲੂ ਆ। ਅਸੀਂ ਮਸਜਿਦ ਤੋਂ ਸੱਜੇ ਪਾਸੇ ਨੂੰ ਉਤਰੀਏ ਨਾ ਤੇ ਇਹਨਾਂ ਨੇ ਹਾਲਾਂਕਿ ਜਿਹੜਾ ਇਹ ਹੈ ਨਾ ਇਹ ਜਿਹੜਾ ਬਣਿਆ ਟਾਊਨ ਇਹ ਇਸ ਆਬਾਦੀ ਪੂਰੀ ਹੋ ਗਈ ਹੈ ਆਬਾਦ ਆ ਸਾਰਾ ਬੜਾ ਮਹਿੰਗਾ ਦੱਸਦੇ ਆ। ਤੇ ਇਹਦੇ ਵਿੱਚ ਵੀ ਉਹਨਾਂ ਨੇ ਮਸਜਿਦ ਦੇ ਸੱਜੇ ਪਾਸੇ ਪਲਾਟ ਛੱਡਿਆ ਹੈ ਘਾਹ ਘੂ ਲਾ ਕੇ ਪੌਦੇ ਲਾ ਕੇ। ਇਹ ਤਾਂ ਉਂਝ ਬੰਦਿਆਂ ਦੇ ਬਹਿਣ ਵਾਸਤੇ ਮਸਜਿਦ ਦਾ ਇਹ ਤਾਂ ਉਂਝ ਬੰਦਿਆਂ ਦੇ ਬਹਿਣ ਬੁਣ ਵਾਸਤੇ ਫਿਰ ਵੀ ਚੰਗਾ ਚਲੋ। क्या बात है जी मैं कह रहा क्या बात खजूर जी डोके की तोड़ के लें तो ਹਾਂ ਦੇਖੋ ਜੀ ਮੈਂ ਜਿਹੜੀ ਤੁਹਾਨੂੰ ਗੱਲ ਦੱਸਦਾ ਸੀ ਨਾ ਵਿੱਚ ਖਲੋ ਕੇ ਉਹ ਉਸ ਟਾਈਮ ਗੱਲ ਕੋਈ ਸੂਤ ਨਹੀਂ ਆ ਰਹੀ ਸੀ। ਮੈਂ ਤੁਹਾਨੂੰ ਦੱਸ ਰਿਹਾ ਸੀ ਜੋ ਸਮਝ ਨਹੀਂ ਆ ਰਹੀ ਸੀ। ਆਹ ਗੱਲ ਦੇਖੋ ਵੀ ਇੱਥੇ ਗੁੰਬਦ ਬਣਾਇਆ ਜਿਹੜੀ ਦਿਉੜੀ ਆ ਨਾ ਬਾਹਰਲੇ ਚਾਰੇ ਪਾਸੇ ਮੈਂ ਤੁਹਾਨੂੰ ਦੱਸਿਆ ਨਾ 4 ਚੁਫੇਰੇ ਦਿਉੜੀ ਘਮਾਈ ਆ ਉਹਦੇ ਵਿੱਚ ਸਾਰੀ ਦੇ ਵਿੱਚ ਗੁੰਬਦ ਬਣਾਏ ਇਹ ਬੜੀ ਕਾਰੀਗਰੀ ਕੀਤੀ ਹੋਈ ਆ ਮਿਸਤਰੀ ਨੇ। ਮਿਸਤਰੀ ਵੀ ਖਬਰੇ ਕਿੱਥੋਂ ਲਿਆਂਦਾ ਇਹਨਾਂ ਨੇ। ਤੇ ਫਿਰ ਵਿਚਾਲੇ ਵੱਡਾ ਗੁੰਬਦ ਆ ਤੇ ਏਡਾ ਗੁੰਬਦ ਘੱਟ ਹੀ ਦੇਖਣ ਨੂੰ ਲੱਭਦਾ ਜਿੱਡਾ ਗੁੰਬਦ ਇਸ ਮਸਜਿਦ ਦਾ ਬਣਿਆ ਹੈ। ਤੇ ਐਸਾ ਗੁੰਬਦ ਤੇ ਗੁੰਬਦ ਚੜਿਆ ਬਹੁਤ ਸੋਹਣਾ ਲੱਗਦਾ ਵਿੱਚ ਮਨਾਰ। ਫਿਰ ਤੁਹਾਨੂੰ ਦੱਸਿਆ ਸੀ ਵੀ ਰੋਗਨ ਤੇ ਗੁੰਬਦ ਦੇ ਉੱਤੇ ਟਾਇਲ ਲੱਗੀ ਉਹ ਟਾਇਲ ਐਸੀ ਲੱਗੀ ਆ ਵੀ ਅੱਖਾਂ ਹੀ ਠਾਰ ਦਿੰਦੀ। ਤੇ ਆ ਕਹਿ ਲਓ ਵੀ ਮਸਜਿਦ ਦਾ ਬਾਹਰਲਾ ਪੂਰਾ ਹੁਣ ਤੁਹਾਨੂੰ ਦਿਖਾਤੀ ਤਸਵੀਰ ਮਸਜਿਦ ਦੀ ਪੂਰੀ ਤਸਵੀਰ ਇਸ ਟਾਈਮ ਮਸਜਿਦ ਦੀ ਤੁਹਾਨੂੰ ਅਸੀਂ ਦਿਖਾ ਰਹੇ ਤਸਵੀਰ ਦੇ ਵਿੱਚ ਛੋਟੀ ਲੱਗ ਰਹੀ ਹੈ ਬੜੀ ਵੱਡੀ ਹੈ ਮਸਜਿਦ ਤੇ ਜਿੰਨੇ ਮਰਜ਼ੀ ਨਮਾਜ਼ੀ ਆ ਜਾਣ। ਇਹ ਜੀ ਸਾਡੀ ਅੱਜ ਦੀ ਵੀਡੀਓ ਅਸੀਂ ਤੁਹਾਨੂੰ ਸੱਚੇ ਰੱਬ ਦਾ ਘਰ ਵਿਖਾਇਆ ਤੇ ਕਿੱਡੇ ਪਿਆਰ ਨਾਲ ਬਣਾਇਆ ਹੈ। ਬਣਦਾ ਹਰ ਥਾਂ ਤੇ ਹੀ ਆ ਸੱਚੇ ਰੱਬ ਦਾ ਘਰ ਜਿੱਥੇ ਕੋਈ ਬਣਾਉਂਦਾ ਬੜੀ ਪਿਆਰ ਮੁਹੱਬਤ ਨਾਲ ਹੀ ਬਣਾਉਂਦਾ। ਪਰ ਗੱਲ ਸਿਰਫ ਇੰਨੀ ਕਾ ਕਿ ਸਾਡੇ 'ਚ ਕਮੀ ਆ ਉਹ ਕਿੱਦਾਂ ਵੀ ਅਸੀਂ ਮੌਲਵੀ ਕੋਈ ਪੂਰਾ ਲਿਖਿਆ ਪੜ੍ਹਿਆ ਨਹੀਂ ਰੱਖਦੇ ਇਲਮ ਵਾਲਾ ਬੰਦਾ ਨਹੀਂ ਰੱਖਦੇ। ਫਿਰ ਅਸੀਂ ਜਦੋਂ ਪੈਸੇ ਇਕੱਠੇ ਕਰਕੇ ਗੱਲਾਂ ਰੱਖ ਲੈਂਦੇ ਹਾਂ ਵਿੱਚ ਝੋਲੀ ਫੇਰਦੇ ਹਾਂ ਤੇ ਉੱਥੇ ਫਿਰ ਬੰਦਾ ਚੌਧਰੀ ਹੁੰਦਾ। ਉਹ ਗੱਲ ਨਹੀਂ ਮੈਂ ਇੱਥੇ ਇੱਕ ਦੋ ਗੱਲਾਂ ਤਾਂ ਦੇਖੀਆਂ ਆ ਕੇ ਉਹ ਅਜ਼ਮਾਈ ਵੀ ਉਹ ਗੱਲ ਠੀਕ ਆ ਵੀ ਇੱਥੇ ਕੋਈ ਗੱਲਾਂ ਨਹੀਂ ਕੋਈ ਪੈਸੇ ਦੇਣਾ ਵੀ ਚਾਹੇ ਮਸਜਿਦ ਨੂੰ ਉਹ ਨਹੀਂ ਲੈਂਦੇ। ਕੋਈ ਅੱਲਾ ਦਾ ਨੇਕ ਬੰਦਾ ਚਲਾ ਰਿਹਾ ਅਰਸ਼ਾਦ ਕੀ ਨਾਂ ਦੱਸਦੇ ਉਹਦਾ ਵੀ ਉਹ ਅੱਲਾ ਦਾ ਬੰਦਾ ਚਲਾ ਰਿਹਾ ਨਾ ਕਿਸੇ ਤੋਂ ਪੈਸੇ ਲੈਂਦਾ। ਮੌਲਵੀ ਸਾਹਿਬ ਨੂੰ ਤਨਖਾਹ ਏਸੀਆਂ ਦਾ ਬਿੱਲ ਸਾਰੇ ਬਿੱਲ ਬਿਜਲੀ ਦੇ ਸਾਰੇ ਉਹ ਭਰਦਾ। ਤੇ ਫਿਰ ਕਿਸੇ ਨੂੰ ਨਮਾਜ਼ੀਆਂ ਦਾ ਸਿਰਫ ਕੰਮ ਇਹ ਆ ਡਿਊਟੀ ਹੈ ਵੀ ਆਓ ਨਮਾਜ਼ ਪੜ੍ਹ ਕੇ ਚਲੇ ਜਾਓ ਕੋਈ ਮਸ਼ਵਰਾ ਕੋਈ ਸਲਾਹ ਕੋਈ ਗੱਲ ਨਹੀਂ ਤੁਹਾਡੇ ਤੋਂ ਪੁੱਛਣੀ। ਇਹੀ ਵੱਡੀ ਗੱਲ ਤੇ ਬੜੀ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਜੀ।